क्योंकि सियासत तो तुहाडी बड़ी गहरी नज़र है, ठीक है, और सुहेल आफरीदी साहब जिन्होंने लाहौर आए उन्होंने दौरा किया, पहले तो ये दसो मैनू कि तुसी किस तनाजुर नाल इस चीज़ नूं देखदे हो? देखो ਜਿਹੜਾ ਸੁਹੇਲ ਅਫਰੀਦੀ ਦਾ ਦੌਰਾ ਸੀ ਨਾ ਬੁਨਿਆਦੀ ਤੌਰ ਦੇ ਉੱਤੇ ਉਹ ਇਹ ਸੀ ਕਿ ਅਡਿਆਲਾ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਨੇ ਤੁਸੀਂ ਉਹਨਾਂ ਦੀ ਪਲੈਨਿੰਗ ਨੂੰ ਉਹਨਾਂ ਦੇ ਤਨਾਜ਼ਰ ਦੇ ਵਿੱਚ ਦੇਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਇੱਕ ਸਟਰੀਟ ਮੂਵਮੈਂਟ ਦਾ ਐਲਾਨ ਕੀਤਾ ਹੈ ਤੇ ਇਹ ਉਸ ਸਿਲਸਿਲੇ ਦੀ ਉਹਨਾਂ ਨੇ ਕੜੀ ਕੀਤੀ ਸੀ ਔਰ ਉਹਨੂੰ ਲਾਹੌਰ ਵੀ ਇਸ ਵਾਸਤੇ ਭੇਜਿਆ ਗਿਆ ਸੀ ਕਿ ਅਮੂਮਨ ਪੀਟੀਆਈ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਲਾਹੌਰ ਦੇ ਵਿੱਚ ਕੋਈ ਉਹਨਾਂ ਦੀ ਤਵੱਜਾ ਨਹੀਂ ਹੈ ਔਰ ਦੂਸਰੇ ਜਿਹੜੇ ਕੋਟ ਲਖਪਤ ਦਾ ਜਿਹੜਾ ਗਰੁੱਪ ਸੀ ਜਿਨ੍ਹਾਂ ਦੇ ਬਾਰੇ 'ਚ ਫਵਾਦ ਚੌਧਰੀ ਸਾਹਿਬ ਵੀ ਜਿਹੜੇ ਨੇ ਉਹ ਡਾਇਲੌਗ ਦੇ ਹਵਾਲੇ ਨਾਲ ਗੱਲ ਕਰ ਰਹੇ ਸਨ ਕੁਝ ਐਸਾ ਤਾਸਰ ਮਿਲ ਰਿਹਾ ਸੀ ਕਿ ਸ਼ਾਇਦ ਕੋਈ ਪੀਟੀਆਈ ਦੇ ਅੰਦਰ ਕੋਈ ਗਰੁੱਪਿੰਗ ਹੋ ਰਹੀ ਜਾਂ ਕੋਈ ਨਵਾਂ ਗਰੁੱਪ ਉੱਭਰ ਕੇ ਸਾਹਮਣੇ ਆ ਰਿਹਾ ਤੇ ਇਹਨਾਂ ਦੇ ਦੌਰੇ ਦਾ ਇੱਕ ਤੇ ਇਹ ਤਾਸਰ ਜ਼ਾਹਿਰ ਕਰਨਾ ਸੀ ਕਿ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਔਰ ਇਹਨਾਂ ਦੀ ਫੈਮਿਲੀਜ਼ ਦੇ ਨਾਲ ਮੁਲਾਕਾਤ ਕਰਕੇ ਕਿ ਵੀ ਅਸੀਂ ਇਕੱਠੇ ਹਾਂ ਔਰ ਸਾਡੇ ਅੰਦਰ ਕਿਸੇ ਕਿਸਮ ਦੀ ਕੋਈ ਗਰੁੱਪਿੰਗ ਨਹੀਂ ਹੈ ਇਹ ਇੱਕ ਤੇ ਮੈਸੇਜ ਸੀ ਜਿਹੜਾ ਮੇਰੀ ਨੂੰ ਸਮਝ ਆਉਂਦਾ ਕਿਉਂਕਿ ਇਹ ਬੜੀ ਦੇਰ ਤੋਂ ਇਹ ਕੰਮ ਚੱਲ ਰਿਹਾ ਸੀ ਕਿ ਪੀਟੀਆਈ ਦੇ ਵਿੱਚ ਜਿਹੜੀ ਆਮ ਤੌਰ ਤੇ ਤੁਸੀਂ ਦੇਖੋ ਵੀ ਤੇ ਹੁਣ ਵੀ ਜਿਹੜਾ ਦੌਰਾ ਆਇਆ ਤੁਹਾਨੂੰ ਇਹ ਪੀਟੀਆਈ ਦੇ ਵਿੱਚ ਇੱਕ ਪਸ਼ਤੋ ਸਪੀਕਿੰਗ ਗਰੁੱਪ ਲੀਡਰਸ਼ਿਪ ਦਾ ਹੈ ਅੱਜ ਵੀ ਤੁਸੀਂ ਦੇਖੋਗੇ ਉਹਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਲੀਡਰਸ਼ਿਪ ਜਾਂ ਉਰਦੂ ਬੋਲਣ ਵਾਲਿਆਂ ਦੀ ਲੀਡਰਸ਼ਿਪ ਜਾਂ ਬਲੋਚ ਰਿਪਰੈਜ਼ੈਂਟੇਸ਼ਨ ਜਿਹੜੀ ਨਾ ਉਹ ਤੁਹਾਨੂੰ ਬਹੁਤ ਘੱਟ ਨਜ਼ਰ ਆਏਗੀ ਈਵਨ ਕੇਪੀ ਦੇ ਅੰਦਰ ਵੀ ਜਿਹੜੀ ਹਿੰਦਕੋ ਬੈਲਟ ਹੈ ਜਾਂ ਜਿਹੜੀ ਗੋਜਰੀ ਬੈਲਟ ਹੈ ਉਹਨਾਂ ਦਾ ਕੋਈ ਉੱਥੇ ਅਮਲ ਦਖਲ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਤਰੀਕਾਕਾਰ ਨਹੀਂ ਤੇ ਇੱਕ ਬੜੀ ਛੋਟੀ ਜਿਹੀ ਇੱਕ ਲਿੰਗੁਇਸਟਿਕ ਜਿਹਾ ਉਹਨਾਂ ਦਾ ਕਿਆਦਤ ਦਾ ਵੀ ਤੇ ਇੱਕ ਜਿਹੜਾ ਬਿਆਨੀਆ ਹੈ ਨਾ ਉਹ ਮੈਨੂੰ ਨਜ਼ਰ ਆਉਂਦਾ ਪਿਆ ਤੁਸੀਂ ਦੇਖ ਲਓ ਕਿ ਹੁਣ ਵੀ ਜਿਹੜਾ ਕੇਪੀ ਦੇ ਵਜ਼ੀਰ ਆਲਾ ਦੇ ਨਾਲ ਵੀ ਜਿੰਨੇ ਵਜ਼ਰਾ ਨੇ ਉਹਨਾਂ ਦੇ ਵਿੱਚ ਕੇਪੀ ਦੇ ਅੰਦਰ ਵੀ ਸਾਊਥ ਦੀ ਵੀ ਨੁਮਾਇੰਦਗੀ ਬਹੁਤ ਘੱਟ ਸੀ ਔਰ ਉਹਨਾਂ ਦੇ ਜਿਹੜੀ ਨਾਰਥ ਹੈ ਉੱਥੋਂ ਵੀ ਨੁਮਾਇੰਦਗੀ ਬਹੁਤ ਘੱਟ ਸੀ ਤੇ ਸਿਰਫ ਇੱਕ ਪਸ਼ਤੋ ਬੋਲਣ ਵਾਲਾ ਔਰ ਜਿਹੜਾ ਦਹਿਸ਼ਤਗਰਦੀ ਜਿੱਥੇ ਜ਼ਿਆਦਾ ਹੋ ਰਹੀ ਹੈ ਇਹ ਉਹਨਾਂ ਤੇ ਮੁਸ਼ਤਮਲ ਇੱਕ ਲੀਡਰਸ਼ਿਪ ਹੈਗੀ ਔਰ ਉਹ ਲਾਹੌਰ ਆਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਜਾਈਏ ਕੋਟ ਲਖਪਤ ਜੇਲ੍ਹ ਦੇ ਵਿੱਚ ਜਾ ਕੇ ਲੋਕਾਂ ਨਾਲ ਮਿਲੀਏ ਉਹਨਾਂ ਦਾ ਇਹ ਕੰਮ ਕਾਮਯਾਬ ਨਹੀਂ ਹੋ ਸਕਿਆ नहीं मतलब अच्छा वैसे लतीफ साहब वो ਜਿਹੜੇ ਆਏ ਵੈਸੇ ਨਾ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖ ਲੈਂਦੇ ਆ ਕਿ ਉਹ ਆਏ ਉਹਨਾਂ ਨੇ ਗਲਤੀ ਕੀਤੀ ਵੈਸੇ ਉਹਨਾਂ ਨੂੰ ਆਉਣਾ ਨਹੀਂ ਚਾਹੀਦਾ ਸੀ ਨਹੀਂ ਅਸੀਂ ਗਲਤੀ ਦਾ ਤੇ ਇਹਦੇ 'ਚ ਤੇ ਨਹੀਂ ਹੈ ਨਾ ਗਲਤੀ ਕਿਉਂ ਗਲਤੀ ਦਾ ਤੇ ਕੋਈ ਕਨਸੈਪਟ ਨਹੀਂ ਨਾ ਉਹ ਆਪਣੀ ਇੱਕ ਸਟ੍ਰੈਟਜੀ ਲੈ ਕੇ ਆਏ ਸਨ ਨਾ ਅੱਛਾ ਆਪਣੀ ਸਟ੍ਰੈਟਜੀ ਤੇ ਅਮਲ ਕਰ ਰਹੇ ਸਨ ਉਹ ਗਲਤੀ ਤੇ ਉਸ ਸੂਰਤ ਵਿੱਚ ਅਸੀਂ ਕਵਾਂਗੇ ਨਾ ਕਿ ਜੇ ਉਹਨਾਂ ਨੂੰ ਕੋਈ ਇਹਦੇ ਤੇ ਕੋਈ ਪਛਤਾਵਾ ਨਜ਼ਰ ਆ ਰਿਹਾ ਹੋਵੇ ਤੇ ਕੋਈ ਗੱਲ ਕਰਨੀ ਨਜ਼ਰ ਆ ਰਿਹਾ ਅੱਛਾ ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਅਗਰ ਉਹ ਆਏ ਸੀ ਤੇ ਉਹ ਆਪਣੇ ਨਾਲ ਕੁਝ ਪੰਜਾਬੀਆਂ ਨੂੰ ਲੈ ਕੇ ਆਂਦੇ ਸਿਰਫ ਖਾਲੀ ਪਠਾਨ ਨਾ ਆਂਦੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਲੈ ਕੇ ਆਂਦੇ ਕਿਸੇ ਨੂੰ ਜਾਂ ਨਾ ਲਿਆਂਦੇ ਇਹ ਉਹਨਾਂ ਦਾ ਆਪਣਾ ਡਿਸੀਜਨ ਹੈ ਉਹਨਾਂ ਦੀ ਆਪਣੀ ਪਾਰਟੀ ਹੈ ਉਹ ਕਿਸੇ ਨੂੰ ਕਿਹਨੂੰ ਲਿਆਂਦੇ ਮੈਂ ਉਹ ਗੱਲ ਕਰ ਰਿਹਾ ਮੈਂ ਜਿਹੜੀ ਨਜ਼ਰ ਆ ਰਹੀ ਹੈ ਜਿਹੜੀ ਤੁਹਾਡੇ ਸਾਹਮਣੇ ਨੇ ਮੈਂ ਉਹ ਗੱਲ ਕਰ ਰਿਹਾ ਮੈਂ ਉਸ ਗੱਲ ਦੇ ਉੱਤੇ ਕੋਈ ਤਬਸਰਾ ਜਾਂ ਕੋਈ ਹਦਾਇਤ ਜਾਂ ਐਡਵਾਈਸ ਨਹੀਂ ਦੇ ਰਿਹਾ ਉਹਨਾਂ ਨੂੰ ਕਿ ਵੀ ਉਹ ਲੈ ਕੇ ਆਂਦੇ ਜਾਂ ਨਾ ਲੈ ਕੇ ਆਂਦੇ ਮੈਂ ਉਹ ਗੱਲ ਕਰ ਰਿਹਾ ਮੈਂ ਜਿਹੜੀ ਸਾਹਮਣੇ ਮੌਜੂਦ ਹੈਗੀ ਹੈ ਇਹ ਸਾਹਮਣੇ ਉਹਨਾਂ ਦੇ ਵਿੱਚ ਤੁਹਾਨੂੰ ਉਹ ਬੰਦੇ ਨਜ਼ਰ ਨਹੀਂ ਆਉਣਗੇ ਇਹ ਸੋਚਣਾ ਮੇਰੇ ਸੁਣਨ ਵਾਲਿਆਂ ਦਾ ਕੰਮ ਹੈ ਕਿ ਉਹ ਇਹਨੂੰ ਕਿਸ ਐਂਗਲ ਦੇ ਨਾਲ ਸੋਚਦੇ ਨੇ ਜਾਂ ਉਹਨੂੰ ਕਿਵੇਂ ਦੇਖਦੇ ਨੇ ਮੈਂ ਉਹਨਾਂ ਦੇ ਉੱਤੇ ਕੋਈ ਇਹ ਤਬਸਰਾ ਨਹੀਂ ਕੀਤਾ ਕਿ ਉਹ ਕਿਉਂ ਨਹੀਂ ਲਿਆਏ ਜਾਂ ਉਹਨਾਂ ਨੂੰ ਲਿਆਉਣਾ ਚਾਹੀਦਾ ਸੀ ਮੇਰਾ ਇਹਦੇ ਨਾਲ ਕਤਨ ਕੋਈ ਤਾਲੁਕ ਵਾਸਤਾ ਨਹੀਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਉਹਨਾਂ ਦੇ ਵਿੱਚ ਅਕਸਰੀਅਤ ਇਹ ਲੋਕਾਂ ਦੀ ਸੀ ਦੂਸਰੀ ਗੱਲ ਮੈਂ ਕਰ ਰਿਹਾ ਸੀ ਤੁਹਾਨੂੰ ਇਹ ਦੱਸ ਰਿਹਾ ਸੀ ਜਿਹੜਾ ਇੱਕ ਤਜਜ਼ੀਆ ਹੈ ਕਿ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਕੀ ਸੀ ਸਵਾਲ ਤੇ ਇਹ ਹੈ ਨਾ ਕਿ ਵੀ ਉਹ ਆਏ ਨੇ ਪਹਿਲੇ ਕਿਉਂ ਨਹੀਂ ਆਏ ਹੁਣ ਕਿਉਂ ਆਏ ਨੇ ਮੇਰਾ ਨੁਕਤਾ ਨਜ਼ਰ ਤੁਹਾਨੂੰ ਦੱਸਣ ਦਾ ਇਹ ਮਕਸਦ ਹੈਗਾ ਔਰ ਆਪਣੇ ਨਾਜ਼ਰੀਨ ਨੂੰ ਵੀ ਦੱਸਣ ਦਾ ਇਹ ਮਕਸਦ ਹੈ ਕਿ ਉਹ ਇੱਥੇ ਉਹਨਾਂ ਦਾ ਮਕਸਦ ਕੀ ਸੀ ਪੋਲੀਟੀਕਲ ਮਾਮਲਾਤ ਵਿੱਚ ਕੀ ਸੀ ਉਹਦਾ ਤੁਹਾਨੂੰ ਮੈਂ ਮਕਸਦ ਇਹ ਦੱਸਿਆ ਕਿ ਇੱਕ ਤਾਂ ਸਟਰੀਟ ਮੂਵਮੈਂਟ ਦੀ ਉਹਨਾਂ ਦੀ ਏਜੰਡਾ ਜਿਹੜਾ ਉਹਨਾਂ ਨੇ 8 ਫਰਵਰੀ ਦਾ ਐਲਾਨ ਕੀਤਾ ਹੋਇਆ ਇੱਕ ਤੇ ਉਹਨੂੰ ਉਹਨਾਂ ਨੇ ਕਰਨਾ ਕਿ ਅਸੀਂ ਆਪਣੀ ਮੋਬਿਲਾਈਜੇਸ਼ਨ ਕਰੀਏ ਔਰ ਮੋਬਿਲਾਈਜੇਸ਼ਨ ਅਸੀਂ ਪੰਜਾਬ ਦੇ ਵਿੱਚ ਕਰੀਏ ਉਹ ਇੱਥੇ ਪੰਜਾਬ ਦੇ ਵਿੱਚ ਕੋਟ ਲਖਪਤ ਜੇਲ੍ਹ ਦੇ ਕੈਦੀਆਂ ਨੂੰ ਆਏ ਮਿਲਣ ਵਾਸਤੇ ਉਹ ਇਸ ਤਾਜ਼ਰ ਨੂੰ ਜ਼ਾਹਿਰ ਕਰਨ ਦਾ ਕੋਸ਼ਿਸ਼ ਸੀ ਕਿ ਕੁਝ ਜਿਹੜਾ ਗਰੁੱਪਿੰਗ ਦਾ ਸ਼ਕਲ ਸੀ ਜਾਂ ਜਿਹੜੀ ਡਾਇਲੌਗ ਦੇ ਹਾਮੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉੱਥੇ ਉਹ ਡਾਇਲੌਗ ਨੇ ਤੇ ਅੱਗੋਂ ਮੈਂ ਤੁਹਾਨੂੰ ਇਹ ਗੱਲ ਦੱਸੀ ਹੈ ਕਿ ਉੱਥੇ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਇਹ ਉਹਦੀ ਨਾਕਾਮੀ ਦੇ ਵਿੱਚ ਕਹਿ ਸਕਦੇ ਹੋ ਕਿ ਉਹਨਾਂ ਦਾ ਏਜੰਡਾ नहीं हो सके ਉਹਨਾਂ ਦੀ ਅੰਦਰ ਮੁਲਾਕਾਤ ਨਹੀਂ ਹੋ ਸਕੇ ਅੱਛਾ ਇਹਦੀ ਕੀ ਵੈਸੇ ਵਜ੍ਹਾ ਹੈ ਕਿ ਕਿਉਂ ਨਹੀਂ ਹੋ ਸਕੀ ਵੈਸੇ ਮੁਲਾਕਾਤ ਇਹਨਾਂ ਦੀ ਇਹ ਤੇ ਹੁਣ ਇੱਕ ਇੰਤਜ਼ਾਮੀ ਔਰ ਲੀਗਲ ਇੱਕ ਲੜਾਈ ਹੈ ਨਾ ਅਗਰ ਅਸੀਂ ਇਹਨੂੰ ਪੋਲੀਟੀਕਲ ਗੱਲ ਕਰਾਂਗੇ ਅਸੀਂ ਸਿਆਸੀ ਐਂਗਲ ਦੇ ਨਾਲ ਗੱਲ ਕਰਾਂਗੇ ਫਿਰ ਅਸੀਂ ਇਹ ਕਵਾਂਗੇ ਜੀ ਪੰਜਾਬ ਹਕੂਮਤ ਨੇ ਉਹਨੂੰ ਮਿਲਣ ਨਹੀਂ ਦਿੱਤਾ ਜਿਹੜਾ ਨੈਰੇਟਿਵ ਉਹ ਗੱਲ ਕਰ ਰਹੇ ਨੇ ਦੂਸਰੀ ਗੱਲ ਉਹਦੀ ਲੀਗਲ ਹੋਏਗੀ ਕਿ ਵੀ ਉਹ ਲੀਗਲੀ ਉਹਨਾਂ ਨੇ ਤਕਾਜ਼ੇ ਪੂਰੇ ਕੀਤੇ ਸਨ ਜਾਂ ਨਹੀਂ ਸੀ ਕੀਤੇ ਕਿਉਂਕਿ ਜੇਲ੍ਹ ਇੱਕ ਸਰਕਾਰੀ ਅਦਾਰਾ ਹੈ ਉਹ ਕੋਈ ਮੈਦਾਨ ਤੇ ਹੈ ਨਹੀਂ ਕਿ ਮੀਨਾਰੇ ਪਾਕਿਸਤਾਨ ਤੇ ਨਹੀਂ ਹੈਗਾ ਨਾ ਵੀ ਜਿੱਥੇ ਤੁਸੀਂ ਆਰਾਮ ਦੇ ਨਾਲ ਟਿਕਟ ਲੈਣੀ ਤੇ ਚਲੇ ਜਾਣਾ
ਉੱਥੇ ਤੇ ਤੁਹਾਨੂੰ ਦੱਸਣਾ ਪਏਗਾ, ਆਪਣੇ ਬੰਦੇ ਗਨਾਣੇ ਪੈਣਗੇ ਵੀ ਬਿਲਕੁਲ। ਅੱਛਾ ਵੈਸੇ ਅੱਛਾ ਲਤੀਫ ਚੌਧਰੀ ਸਾਹਿਬ, ਮੈਂ ਮਾਜ਼ਰਤ ਚਾਹਨੀ ਕਿ ਤੁਹਾਨੂੰ ਕੱਟਦੀ ਪਈ ਹਾਂ, ਅਸਲ 'ਚ ਨਾ ਤੁਸੀਂ ਸੀਨੀਅਰ ਬੰਦੇ ਹੋ, ਤੁਸੀਂ ਟਾਈਮ ਬੜਾ ਕੱਟ ਦਿੰਦੇ ਆ, ਸਵਾਲ ਬਹੁਤ ਜ਼ਿਆਦਾ ਹੁੰਦੇ ਆ, ਠੀਕ ਹੈ। ਅੱਛਾ ਇਹ ਦੱਸੋ ਕਿ ਇਹ ਤਾਂ ਹੋ ਗਿਆ ਜੇਲ੍ਹ ਦਾ ਮਾਮਲਾ, ਤੇ ਜਿਹੜਾ ਸੁਹੇਲ ਆਫਰੀਦੀ ਦੇ ਬਾਰੇ 'ਚ ਜਿਹੜਾ ਨਾ ਉਹ ਆਖਿਆ ਗਿਆ ਕਿ ਜੀ ਇਹਨਾਂ ਤਾਂ ਉਹ ਗੋਗਾ ਨਕੀਬੇ ਵਾਲੇ ਕੋਲ ਜਿਹਨਾਂ ਨਾਲ ਰਸ਼ ਹੁੰਦਾ, ਨਾਸ਼ਤਾ ਪੁਆਇੰਟਸ ਦੇ ਉੱਤੇ ਹੁੰਦਾ ਹੈ, ਫਲਾਣਾ ਹੁੰਦਾ ਹੈ, ਬੰਦੇ ਨਹੀਂ ਨਿਕਲੇ, ਇਹ ਨਹੀਂ ਨਿਕਲਿਆ, ਉਹ ਨਹੀਂ ਨਿਕਲਿਆ, ਦੂਜੇ ਪਾਸੇ ਨਾਕੇ ਵੀ ਲੱਗੇ ਪਏ ਸੀ, ਠੀਕ ਹੈ, ਰੈਸਟ ਏਰੀਆ ਸੀ ਬੰਦ ਕੀਤੇ ਪਏ ਸੀ, ਚਲੋ ਇਹ ਵੀ ਆਪਾਂ ਸਾਰਾ ਹੀ ਸਾਈਡ ਤੇ ਕਰ ਦਿੰਦੇ ਆ। ਸੁਹੇਲ ਆਫਰੀਦੀ ਨੇ ਆਖਿਆ ਕਿ ਜੀ ਤੁਸੀਂ ਇਤਵਾਰ ਵਾਲੇ ਦਿਨ ਜਲਸਾ ਰੱਖ ਲਓ, ਮਰੀਮ ਨਵਾਜ਼ ਜਲਸਾ ਰੱਖ ਲਵੇ, ਆਵਾਮ ਬੁਲਾ ਲਵੇ, ਇੱਕ ਪਾਸੇ ਮੈਂ ਰੱਖ ਲੈਣਾ। ਫਿਰ ਉਹਨੇ ਇਹ ਵੀ ਆਖਿਆ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਟਾਈਮ ਥੋੜਾ ਹੈ, ਮੈਂ ਅਗਲੇ ਹਫਤੇ ਜਾਂ ਅਗਲੇ ਇਤਵਾਰ ਨੂੰ ਆ ਜਾਣਾ, ਤੇ ਕੀ ਮਰੀਮ ਨਵਾਜ਼ ਨੂੰ ਇਹ ਚੈਲੰਜ ਐਕਸੈਪਟ ਕਰਨਾ ਚਾਹੀਦਾ? ਦੇਖੋ ਇਹ ਜਿਹੜਾ ਨਾ ਇਹਦੇ ਤੇ ਤਜਜ਼ੀਆ ਨਹੀਂ ਹੈਗਾ, ਇਹ ਇੱਕ ਮਨਾਜ਼ਰੇ ਦੀ ਕੈਫੀਅਤ ਹੁੰਦੀ ਕਿ ਜੀ ਮੈਂ ਉੱਥੇ ਆ ਜਾਣਾ ਤੇ ਤੂੰ ਉੱਥੇ ਆ ਜਾ। ਤੁਸੀਂ ਹਰ ਪੋਲੀਟੀਕਲ ਪਾਰਟੀ ਦਾ ਇੱਕ ਸਟ੍ਰੈਟਜੀ, ਇੱਕ ਮਾਮਲਾ ਹੁੰਦਾ, ਇਹ ਕੋਈ ਉਹਨਾਂ ਨੇ ਆਪਸ ਵਿੱਚ ਮੁਕਾਬਲਾ ਥੋੜਾ ਕਰਨਾ, ਕੋਈ ਤਾਸ਼ ਦੀ ਗੇਮ ਥੋੜਾ ਖੇਲਣੀ ਹੈ ਕਿ ਜੀ ਮੈਂ ਦੋਵੇਂ ਬਹਿ ਕੇ ਖੇਲ ਲੈਣਾ। ਤੁਸੀਂ ਆਪਣੀ ਸਿਆਸਤ ਕਰਨੀ, ਉਹਨਾਂ ਨੇ ਆਪਣੀ ਸਿਆਸਤ ਕਰਨੀ। ਤੁਸੀਂ ਆਪਣੇ ਆਪ ਹੀ ਸੋਚੋ ਨਾ ਕਿ ਜੀ ਇੱਕ ਪਾਸੇ ਉਹਨਾਂ ਦਾ ਜਲਸਾ ਹੋ ਰਿਹਾ ਤੇ ਇੱਕ ਉੱਥੇ ਪਾਸੇ ਉਹਨਾਂ ਦਾ ਜਲਸਾ ਹੋ ਰਿਹਾ, ਤੇ ਉੱਥੇ ਲੜਾਈ ਝਗੜਾ, ਉੱਥੇ ਇੰਤਜ਼ਾਮੀ ਮਾਮਲਾਤ, ਉੱਥੇ ਰੋਕਣਾ, ਉੱਥੇ ਸਿਕਿਉਰਿਟੀ ਦਾ ਬੰਦੋਬਸਤ ਕਰਨਾ, ਟੈਰਰਿਜ਼ਮ ਸਾਡੇ ਮੁਲਕ ਦੇ ਵਿੱਚ ਹੋ ਰਿਹਾ ਹੈ। ਇੱਥੇ ਦੇਖੋ ਤਾਂ ਸਹੀ ਨਾ ਕੋਈ ਇਹੋ ਜਿਹੀ ਖੁਦਾ ਨਾ ਖਾਸਤਾ ਗੱਲ ਹੋ ਜਾਵੇ, ਇਹ ਤਾਂ ਇੱਕ ਬੇਮਾਨੀ ਜੀ ਇੱਕ ਗੱਲ ਹੈ, ਇੱਕ ਪੋਲੀਟੀਕਲ ਪੁਆਇੰਟ ਸਕੋਰਿੰਗ ਹੈਗੀ, ਨਾ ਇਹਦੇ ਤੇ ਅਮਲ ਹੋਣਾ ਹੈ, ਨਾ ਇਹਦੇ ਤੇ ਕੋਈ ਇਹ ਗੱਲ ਕੋਈ ਐਡੀ ਕਾਬਲੇ ਮਕਸਦ ਹੈਗੀ। ਅਸੀਂ ਗੱਲ ਇਹ ਕਰਨੀ ਹੈ, ਤੁਹਾਡਾ ਜਿਹੜਾ ਸਵਾਲ ਹੈਗਾ ਸੀ ਕਿ ਉਹਨਾਂ ਨੂੰ ਰੋਕਿਆ ਗਿਆ, ਮੇਰੀ ਜਿਹੜੀ ਸਮਝ ਆ ਰਹੀ ਹੈ ਕਿ ਅਗਰ ਉਹਨਾਂ ਨੂੰ ਨਾ ਰੋਕਦੇ ਕਿ ਉੱਦਾਂ ਦਾ ਰਸ਼ ਸੀ ਜਿੱਥੇ ਉਹ ਜਾਂਦੇ ਸਨ ਫੂਡ ਪੁਆਇੰਟ ਦੇ ਉੱਤੇ, ਤੇ ਜਿੱਥੇ ਉਹਨਾਂ ਦਾ ਜਲਸਾ ਸੀ, ਤੁਸੀਂ ਮੱਦੇਨਜ਼ਰ ਇਹ ਰੱਖਣਾ ਕਿ ਪਹਿਲੀ ਗੱਲ ਤੇ ਹੈਗੀ ਕਿ ਉਹਨਾਂ ਨੇ ਇੱਥੇ ਕੋਈ ਜਲਸਾ ਅਨਾਉਂਸਮੈਂਟ ਨਹੀਂ ਸੀ ਕੀਤਾ। ਪੀਟੀਆਈ ਨੇ ਜਲਸਾ ਤਾਂ ਹੈ ਲਾਹੌਰ ਦੇ ਵਿੱਚ ਸਟਰੀਟ ਮੂਵਮੈਂਟ ਅਨਾਉਂਸ ਉਹ ਇੱਕ ਚੱਕਰ, ਸਟਰੀਟ ਮੂਵਮੈਂਟ ਦਾ ਮਤਲਬ ਚੱਕਰ ਲਾਣਾ ਹੀ ਹੈ ਨਾ। ਸਟਰੀਟ ਮੂਵਮੈਂਟ ਉਹਨਾਂ ਨੇ ਕਿਹੜਾ ਇੱਥੇ ਆਪਣੀਆਂ ਪਹਿਲੇ ਤਨਜ਼ੀਮਾਂ ਨੂੰ ਤਿਆਰ ਕੀਤਾ ਸੀ ਕਿ ਵੀ ਤੁਸੀਂ ਬੰਦੇ ਲਾ ਕੇ ਆਓ, ਕੋਈ ਐਸਾ ਏਜੰਡਾ ਨਹੀਂ ਸੀਗਾ। ਉਹ ਇੱਕ ਉਹਨਾਂ ਦੀ ਮੋਬਿਲਾਈਜੇਸ਼ਨ ਦਾ ਉਹਨਾਂ ਨੇ ਚੈੱਕ ਕਰਨਾ ਸੀ, ਉੱਥੇ ਦੇਖਣਾ ਸੀ ਕਿ ਸਾਡੇ ਜਿਹੜੇ ਕਾਰਕੁਨ ਨੇ, ਜਿਹੜੀ ਸਾਡੀਆਂ ਤਨਜ਼ੀਮਾਂ ਨੇ, ਪਹਿਲੇ ਦੀ ਗੱਲ ਹੈਗੀ ਕਿ ਇੱਥੇ ਉਹਨਾਂ ਦੀਆਂ ਤਨਜ਼ੀਮਾਂ ਦਾ ਵਜੂਦ ਹੀ ਨਹੀਂ ਹੈਗਾ, ਠੀਕ ਹੈ ਨਾ। ਉਹਨਾਂ ਨੂੰ ਇੱਕ ਦੱਸਣਾ ਸੀ, ਉਹ ਆਪਣੇ ਆਪਣੇ ਲੀਡਰਾਂ ਦੇ ਘਰ ਗਏ ਕਿ ਤਾਂ ਕਿ ਉਹਨਾਂ ਨਾਲ ਇਜ਼ਹਾਰ ਯਕਜਹਿਤੀ ਕੀਤਾ ਜਾਏ। ਉਜ਼ਮਾਨ ਪਾਰਕ ਗਏ, ਉਹਨਾਂ ਨੇ ਕੋਈ ਜਲਸਾ ਅਨਾਉਂਸ ਨਹੀਂ ਸੀ ਕੀਤਾ ਹੈ ਕਿ ਉੱਥੇ ਜਲਸਾ ਅਨਾਉਂਸ ਕਰਦੇ, ਅਗਰ ਤੇ ਉਹਨਾਂ ਨੇ ਜਲਸਾ ਅਨਾਉਂਸ ਕੀਤਾ ਹੁੰਦਾ ਕਿ ਜੀ ਅਸੀਂ ਇੱਥੇ ਜਲਸਾ ਕਰਨਾ, ਮਨਾਰੇ ਪਾਕਿਸਤਾਨ ਕਰਨਾ, ਮੋਚੀ ਗੇਟ ਕਰਨਾ, ਕਿਧਰੇ ਵੀ ਕਰਨਾ, ਉੱਥੇ ਨਾ ਜਲਸਾ ਹੋਣ ਦਿੱਤਾ ਜਾਂਦਾ, ਫਿਰ ਤੇ ਚਲੋ ਇੱਕ ਗੱਲ ਹੈ, ਜਵਾਜ਼ ਬਣਦਾ ਸੀ। ਉਹਨਾਂ ਦਾ ਕੋਈ ਜਲਸਾ ਨਹੀਂ ਸੀਗਾ, ਕੋਈ ਉਹਨਾਂ ਦੀ ਕਾਰਨਰ ਮੀਟਿੰਗ ਨਹੀਂ ਸੀ। ਤੁਹਾਡੀ ਬਿਲਕੁਲ ਠੀਕ ਹੈ, ਜਲਸਾ ਵੀ ਨਹੀਂ ਹੈਗਾ ਸੀ, ਲੇਕਿਨ ਦੇਖੋ ਪੰਜਾਬ ਇਨਾ ਸਾਫ ਸੁਥਰਾ ਆਪਣਾ ਪੰਜਾਬ ਹੈਗਾ, ਕੋਈ ਬੱਤੀਆਂ ਛੱਤੀਆਂ ਲੱਗੀਆਂ ਹੋਈਆਂ, ਸਾਰਾ ਇਤਨਾ ਮਤਲਬ ਨੀਟ ਐਂਡ ਕਲੀਨ ਸਿਸਟਮ ਬਣਾਇਆ ਹੋਇਆ ਆਵਾਮ ਦੀ ਸਹੂਲਤ ਵਾਸਤੇ। ਪੰਜਾਬੀ ਬੜੇ ਰਾਜ਼ੀ ਤੇ ਖੁਸ਼ ਨੇ। ਤੇ ਇੱਕ ਪਾਸੇ ਤਾਂ ਆਜ਼ਮਾ ਬੁਖਾਰੀ ਨੇ ਆਖਿਆ ਕਿ ਜੀ ਜੰਗਲੀ ਨੇ, ਤੇ ਜੰਗਲੀਆਂ ਨੂੰ ਤਾਂ ਕੀ ਕਹਿੰਦੇ ਨੇ ਇਥੋਂ ਠੋਕਰ ਤੋਂ ਅੱਗੇ ਨਹੀਂ ਸੀ ਆਣ ਦੇਣਾ ਚਾਹੀਦਾ, ਤੇ ਅੰਦਰ ਕਿਉਂ ਵੜਨ ਦਿੱਤੇ ਵੈਸੇ ਜੰਗਲੀ? ਨਹੀਂ ਦੇਖੋ, ਮੈਂ ਜਿਹੜੀ ਅਗੇਨ ਗੱਲ ਕੀਤੀ ਤੁਹਾਡੇ ਨਾਲ, ਇਹ ਜਿਹੜੀ ਵਜ਼ੀਰੇ ਇਤਲਾਤ ਹੈਗੀ ਹੈ, ਤੇ ਉਹਨਾਂ ਨੇ ਆਪਣਾ ਤਰਜ਼ ਅਮਲ ਕੀਤਾ ਹੈ, ਆਪਣੇ ਅੰਦਾਜ਼ 'ਚ ਦੱਸੀ ਗੱਲ ਕਿ ਵੀ ਉਹ ਜੰਗਲੀ ਨੇ ਜਿਹੜਾ, ਚਲੋ ਲੇਕਿਨ ਤੁਸੀਂ ਅਗਰ ਉਹਨਾਂ ਦਾ ਗੱਲ ਕਰੋ, ਕਿਉਂਕਿ ਇਹ ਤੇ ਅਮਲ ਔਰ ਰੱਦ ਅਮਲ ਦੀ ਗੱਲ ਹੈ ਨਾ, ਬਿਆਨਬਾਜ਼ੀਆਂ ਦੀ। ਲੇਕਿਨ ਗੱਲ ਅਸੀਂ ਫਿਰ ਉਹੀ ਕਰਾਂਗੇ ਕਿ ਅਗਰ ਅਜ਼ਮਾ ਬੁਖਾਰੀ ਸਾਹਿਬਾ ਨੇ ਕੀਤਾ ਹੈ, ਗਲਤ ਕੀਤਾ ਹੈ, ਚਲੋ ਉਹਨਾਂ ਨੂੰ ਨਹੀਂ ਸੀ ਕਹਿਣਾ ਚਾਹੀਦਾ, ਮੁਹੱਜ਼ਬ ਲੋਕਾਂ ਦਾ ਨਾਂ ਦੇ ਦੇਣਾ ਚਾਹੀਦਾ ਸੀ। ਤੇ ਅਗੇਨ ਕਿ ਜਿਹੜਾ ਉਹਨਾਂ ਨੇ ਤਰਜ਼ ਅਮਲ ਅਖਤਿਆਰ ਕੀਤਾ, ਔਰ ਜਿਹੜਾ ਉਹਨਾਂ ਦੇ ਨਾਲ ਸ਼ਫੀ ਜਾਨ ਉਰਫ ਮੇਰੀ ਜਾਨ, ਤੇ ਜਿਹੜਾ ਉਹਨਾਂ ਦਾ ਤਰਜ਼ ਤਖਾਤਬ ਸੀ ਵਜ਼ੀਰ ਦਾਖਲਾ ਦੇ ਹਵਾਲੇ ਨਾਲ, ਮੀਨਾ ਖਾਨ ਸਾਹਿਬਾ ਨੇ ਇੱਕ ਇਨਡਾਇਰੈਕਟਲੀ मोहतरमा मरियम नवाज साहिबा ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਬੜੇ ਬਾਜ਼ਾਰੀ ਅੰਦਾਜ਼ ਲੇਕਿਨ ਉਹਨੇ ਨਾਂ ਤਾਂ ਕੋਈ ਨਹੀਂ ਲਿਆ, ਵੈਸੇ ਮਰੀਮ ਨਵਾਜ਼ ਦਾ ਨਾਂ ਤਾਂ ਆਇਆ ਹੀ ਨਹੀਂ ਕਿਤੇ। ਤੁਸੀਂ ਚੂੰਕਿ ਚੁਨਾਚੇ ਦੀ ਗਰਦਾਨ ਕਰੀ ਜਾਓ, ਉਹ ਇੱਕ ਅਲੱਗ ਗੱਲ ਹੈ। ਅੱਛਾ, ਉਹਨਾਂ ਨੇ ਮਤਲਬ ਉਹਨਾਂ ਨੂੰ ਕਿਸੇ ਨੇ ਕੁਝ ਵੀ ਨਹੀਂ ਆਖਿਆ, ਮਤਲਬ ਉਹ ਇਹ ਇੰਨੇ ਜ਼ਿਆਦਾ ਜ਼ਹਿਨੀ ਮਰੀਜ਼ ਹੋਏ ਪਏ ਨੇ ਪੀਟੀਆਈ ਵਾਲੇ ਕਿ ਇਹਨਾਂ ਦੇ ਦਿਮਾਗ 'ਚ ਕੀ ਗੱਲ ਹੈ। ਨਹੀਂ ਚੌਧਰੀ ਸਾਹਿਬ ਮੇਰੀ ਗੱਲ ਸੁਣੋ ਨਾ, ਚੌਧਰੀ ਸਾਹਿਬ ਉਹਨਾਂ ਨੂੰ ਮਤਲਬ ਕੁਝ ਵੀ ਨਹੀਂ ਆਖਿਆ, ਉਹਨੇ ਬਸ ਡਾਇਰੈਕਟ ਹੀ ਬੋਲਣਾ ਸ਼ੁਰੂ ਕਰਤਾ ਮਰੀਮ ਨਵਾਜ਼ ਦੇ ਬਾਰੇ 'ਚ। ਉਹਨਾਂ ਨੂੰ ਹੋਇਆ ਇਹ ਸੀ, ਤੁਹਾਡੀ ਇਤਲਾਹ ਵਾਸਤੇ ਅਰਜ਼ ਕਰ ਦਿੰਦੇ ਆ, ਕਿਉਂਕਿ ਖਾਸੇ ਦਿਨ ਹੋ ਗਏ ਨੇ, ਮੇਰਾ ਖਿਆਲ ਹੈ ਤੁਹਾਨੂੰ ਪਤਾ ਹੋਏਗਾ, ਲੇਕਿਨ ਚਲੋ ਦੱਸ ਦੇਣਾ ਮੈਂ। ਜੀ ਮੈਨੂੰ ਨਹੀਂ ਪਤਾ, ਤੁਸੀਂ ਮੈਨੂੰ ਦੱਸ ਦਿਓ। ਉਹ ਜਦੋਂ ਉਹਨਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਜਾਣਾ ਸੀ ਨਾ, ਅੱਛਾ, ਤੇ ਉਸ ਵੇਲੇ ਉੱਥੇ ਸਿਕਿਉਰਿਟੀ ਹੁੰਦੀ, ਜ਼ਾਹਰ ਹੈ ਜਦੋਂ ਸੀਐਮ ਨੇ ਜਾਣਾ ਤੇ ਸਿਕਿਉਰਿਟੀ ਹੋਣੀ ਉੱਥੇ। ਤੇ ਉਹ ਜਦੋਂ ਸਿਕਿਉਰਿਟੀ ਉੱਥੇ ਲੋਕਾਂ ਨੇ ਇਹਨਾਂ ਨੇ ਆਪਣੇ ਨਾਮ ਦਿੱਤੇ ਸਨ ਕਿ ਇਹ ਬੰਦਾ ਹੋਏਗਾ, ਅਸੀਂ ਜਦੋਂ ਪੰਜਾਬ ਅਸੈਂਬਲੀ 'ਚ ਜਾਣਾ ਸਾਡੇ ਨਾਲ ਇਹ ਬੰਦੇ ਅੰਦਰ ਹੋਣਗੇ, ਐਂਟਰ ਹੋਣਗੇ। ਉਹ ਜਿਸਲੇ ਉਹਨਾਂ ਦੇ ਵਿੱਚ ਗੈਰ ਜ਼ਰੂਰੀ ਲੋਕ ਅੰਦਰ ਜਾਣ ਲੱਗੇ, ਜਿਨ੍ਹਾਂ 'ਚ ਮੀਨਾ ਅਫਰੀਦੀ ਸਾਹਿਬ ਦੇ ਜੋ ਵੀ ਕੋਈ ਜਾਣਨ ਵਾਲੇ ਸਨ, ਉਹ ਵੀ ਅੰਦਰ ਚਲੇ ਗਏ। ਉਹਨਾਂ ਨੇ ਉਹਨਾਂ ਨੂੰ ਰੋਕਿਆ, ਉਹਨਾਂ ਨੇ ਕਿਹਾ ਜੀ ਤੁਸੀਂ ਕੌਣ ਹੈ ਜੀ? ਉਹਨਾਂ ਕਿਹਾ ਜੀ ਮੈਂ ਮੀਨਾ ਅਫਰੀਦੀ ਦਾ ਜਾਣਨ ਲੱਗਾ। ਉਹਨਾਂ ਕਿਹਾ ਜੀ ਤੁਹਾਡਾ ਨਾਂ ਲਿਸਟ 'ਚ ਨਹੀਂ ਹੈਗਾ, ਉੱਥੇ ਤਸਵੀਰਾਂ ਲੱਗੀਆਂ ਤੇ ਤੁਸੀਂ ਨਿਕਲੋ। ਉਹਨਾਂ ਦੇ ਨਾਲ ਹੋਰ ਵੀ ਬੰਦੇ ਸਨ। ਸਿਕਿਉਰਿਟੀ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਹ ਵਾਪਸ ਆਏ
ਉਹ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਨੇ, ਵੀਡੀਓ ਫਿਟੇਜ ਨੇ, ਉਹਨਾਂ ਨੇ ਆ ਕੇ ਤੇ ਉਹਨਾਂ ਦੇ ਨਾਲ ਉਸ ਤਰ੍ਹਾਂ ਜਿਵੇਂ ਇੱਕ ਰੈਸ਼ ਲਹਿਜੇ 'ਚ ਗੁਫ਼ਤਗੂ ਕਰਦੇ, ਤੁਮ ਕੌਣ ਹੋਤੇ ਹੋ, ਤੁਮ ਇਹਨੇ ਰੋਕਣੇ ਵਾਲੇ ਕੌਣ ਹੋਤੇ ਹੋ। ਯਾਨੀ ਤੁਸੀਂ ਗੱਲ ਹੈ ਕਰਨ ਦਾ ਸਿਰਫ ਸਿੰਪਲ ਇੱਕ ਮਕਸਦ ਹੈ ਹੁੰਦਾ ਹੈ ਕਿ ਹਰ ਜਗ੍ਹਾ ਦਾ ਇੱਕ ਪ੍ਰੋਟੋਕੋਲ, ਇੱਕ ਤਰੀਕਾਕਾਰ, ਇੱਕ ਨਜ਼ਮ-ਓ-ਜ਼ਬਤ। ਅੱਛਾ, ਇਸ